अस्सलाम वालेकुम। तो क्या हाल है? सुनाओ ठीक हो? हाँ सुनाओ से ठीक है? हाँ ठीक सुनाओ की नाम है अपना? है। नाम मेरा अब्दुल जी। अब्दुल अब्दुल अजीज। अब्दुल अजीज। हाँ। ते इस टाइम ਅਸੀਂ ਕਿੱਥੇ ਬੈਠੇ ਜੀ? ऐसे है मुंडे की दुकान ਉੱਥੇ बैठे थे। ऐसे है मुंडे की दुकान ਉੱਥੇ बैठे थे। ऐसे है मुंडे की दुकान ਉੱਥੇ बैठे थे। ਇਹ ਪਿੰਡ ਕਿਹੜਾ ਸ਼ਹਿਰ ਕਿਹੜਾ ਜੀ? ਦਰਮਾਨ। ਦਰਮਾਨ। ਇਸ ਦਰਮਾਨ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਨੇ? ਇਹਦੇ ਦੁਆਲੇ ਗਰਮੋਲਾ, ਨਵਾਂ ਪਿੰਡ, ਡਿੰਗਾ, ਨੱਕੀ, ਫਿਰ ਇਹਦਾ ਸਕਰੋੜ, ਵਿਚਲਾ ਚੱਕ, ਮਲਾ, ਕੋਟ, ਝੁਆਲੀ, ਗਰਮੋਲਾ। ਮਾਸ਼ਾਅੱਲਾ ਜੀ ਮਾਸ਼ਾਅੱਲਾ ਸਾਰੇ ਪਿੰਡਾਂ ਤੋਂ ਦੱਸਦਾ। ਆਹੋ। ਅੱਛਾ ਤੇ ਦੱਸੋ ਸਾਨੂੰ ਕਿ ਕਿੰਨੀ ਕੁ ਆਪਣੀ ਉਮਰ ਹੋ ਗਈ ਹੈ? ਮੇਰੀ ਜੀ ਜੀ। ਉਹ ਤੁਸੀਂ ਹਿਸਾਬ ਕਰ ਲਓ, ਪੜ੍ਹੇ ਦਿਓ, ਮੈਂ ਤੇ ਅਨਪੜ੍ਹ ਹਾਂ। ਬਈ 47 ਚ ਮੈਂ ਜੰਮ ਉਤਰਦਾ ਤੇ ਅੱਜ ਰਾਜਾ ਕਿੰਨਾ ਚਿਰ ਹੋ ਗਿਆ? ਇਹ ਕੋਈ 74 ਕੁ ਸਾਲ ਹੋ ਗਏ ਨੇ। 70 ਤੇ 4। 70 ਤੇ 4 ਜੀ ਜੀ। ਤੇ 3-4 ਸਾਲਾਂ ਦਾ ਉਧਰ ਹੋਵੇ 80 ਸਾਲਾਂ ਤੇ ਜਾਵੋ ਜੀ। ਤਕਰੀਬਨ 80 ਤੋਂ ਕੁ ਸਾਲ ਘੱਟ ਹੀ ਹੋਏਗੀ। ਆਹੋ ਚਲੋ ਇੰਨੀ ਕੁ ਤਕਰੀਬਨ ਇੰਨੀ ਕੁ ਹੋ ਗਈ ਹੈ। ਸ਼ੁਕਰ ਅੱਲਾਹ ਪਾਕ ਦਾ ਕਿ ਤੁਹਾਡੀ ਸਿਹਤ ਠੀਕ ਠਾਕ ਹੈ। ਸਾਡੀ ਗੱਲਬਾਤ ਸੁਣ ਨਹੀਂ ਇਹ ਅੱਖੀ ਹੈ, ਇਹ ਅੱਖੀ ਆ ਜਿਹੜੀ ਅਗਲੀ ਆਇਆ ਜੀ ਜੀ। ਇੱਕ ਅੱਖ ਤੋਂ ਇਹ ਤਸੂਰ ਬਣਾਈ ਤੇ ਇਹ ਬਣਵਾਈ ਇੱਥੇ ਠੱਗ ਆਏ ਹਨ ਜ਼ਫਰਵਾਲ ਜ਼ਫਰਵਾਲ। ਅਸੀਂ ਆਓ ਉੱਥੇ ਜੁਮੇ ਵਾਲੇ ਦਿਨ ਤੇ ਅੱਖਾਂ ਬਣਾਉਣਾ, ਇਹ ਬਣਵਾਈਆਂ ਤੇ ਉਹਨਾਂ ਨੂੰ ਸੱਚੇ ਹੀ ਨਾ ਕਰ। ਇਹਦਾ ਸਕੂਲ ਉਰੇ ਤਨਵੀਰ ਖਾਨ ਵਾਲ ਦੇ ਨਾਲ ਜਿਹੜਾ ਉਰੇ। ਉਹ ਮੀਆਂ ਦੇ ਹਾਲ ਚ ਆਏ ਹਨ। ਅੱਛਾ ਅੱਛਾ। ਵੈਸੇ ਆਇਆ ਕੈਂਪ ਲੈ ਕੇ। ਹਾਂ। ਅੱਛਾ ਦੱਸੋ ਸਾਨੂੰ ਕਿ ਤੁਸੀਂ ਦੱਸਿਆ ਕਿ ਜਿਸ ਤਰ੍ਹਾਂ ਕਿ ਤੁਹਾਡਾ ਜੰਮਪਲ ਜਿਹੜਾ ਉਹ ਉਧਰ ਦਾ ਰਿਆਸਤ ਜੰਮੂ ਕਸ਼ਮੀਰ ਰਿਆਸਤ ਦਾ ਦਾ ਤੇ ਉਹਦਾ ਕਿਹੜਾ ਪਿੰਡ ਸੀ ਆਪਣਾ? ਕੇਸੋ ਤੇ ਕਮੋਰ, ਕੇਸੋ ਦੋ ਪਿੰਡ ਕੋਲ ਕਮੋਰ। ਕੋਲ। ਠੀਕ ਹੋਗਾ। ਕੇਸੋ ਤੇ ਕਮੋਰ ਦੋ ਪਿੰਡ ਹਨ। ਹਾਂ ਅਸੀਂ ਕਮੋਰ ਦੇ ਤੇ ਕੇਸੋ ਵੀ ਕੋਲ ਕੇ ਤੇ ਸਾਡੇ ਨਾਲ ਨਾਲ ਹੀ ਠੀਕ ਹੋਗਾ। ਤੇ ਇਸ ਕੇਸੋ ਕਮੋਰ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਹਨ? ਅਰਜਵਾਲ ਠੀਕ ਹੈ। ਤੇ ਨੰਗਾ ਨੰਗਾ, ਮਾਜਰਾ ਠੀਕ ਹੈ। ਤੇ ਹਾਂ ਖਾਨਪੁਰ ਜੀ ਜੀ ਤੇ ਠੀਕ ਬਾਕੀ ਵੀ ਪਿੰਡ ਲਾਗੇ 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 ਹਨ। ਲਾਗੇ ਹਨ। ਤੇ ਕੋਈ ਪਤਾ ਕਿ ਉੱਥੇ ਨੰਬਰਦਾਰ ਕੌਣ ਸੀ ਉਸ ਟਾਈਮ ਕਿਥੇ ਉਸ ਪਿੰਡ 'ਚ? ਕਿਹੜੇ ਚ ਉਹ ਕਮੋਰ 'ਚ ਜਿਹੜਾ ਕੇਸੋ ਕਮੋਰ ਪਿੰਡ। ਦੱਸੇ ਕਨਾ ਬਈ ਫਜ਼ਲ ਉਹਦਾ ਕਮੋਰੀਆ ਢਿਲਰੇ ਚਲੇ ਗਿਆ ਦਾ ਉਹ। ਅੱਛਾ ਇਸ ਟਾਈਮ ਉਹ ਇੱਧਰ ਡਿੱਲ ਇਹ ਜਿਹਨੂੰ ਕੋਲ ਵਰ ਗਿਆ ਦਾ। ਫੋਟੋ ਹੋ ਗਏ। ਆਹੋ ਅੱਛਾ। ਉਹ ਹੁੰਦਾ ਸੀ ਨੰਬਰ ਉੱਥੇ। ਬਾਬਾ ਵੱਡਾ ਜ਼ਿਮੀਦਾਰ ਵੀ ਨਾਲ। ਆਹੋ ਜ਼ਿਮੀਦਾਰ ਦੇ ਖੜਾ ਗਏ ਸੀ। ਤੇ ਹੋਰ ਉੱਥੇ ਕੋਈ ਸਿਰ ਕੱਢਦੇ ਜਿਹੜੇ ਜ਼ਿਮੀਦਾਰ ਹਨ ਉਹਨਾਂ ਦੇ ਕਿਸੇ ਦਾ ਨਾਂ ਲਵੋ। ਹੋਰ ਹੁਣ ਇੱਕ ਦੀਨਾ ਸੀ, ਇੱਕ ਜਾਨਾ, ਜਾਨਾ, ਅੱਲਾ ਮਾਈ ਅੱਲਾ ਮਾਈ ਤੇ ਕੇਸੋ ਹੁੰਦਾ ਹੈ ਮੀਆਂ ਕੀਮਾ। ਉਹ ਤਾਂ ਸਾਰਾ ਵੱਡਾ ਵੱਡਾ ਜ਼ਿਮੀਦਾਰ ਸੀ। ਠੀਕ ਹੋ ਗਿਆ। ਤੇ ਉੱਥੇ ਕਿੰਨੀਆਂ ਕੁ ਕੌਮਾਂ ਆਬਾਦ ਸਨ ਉਸ ਪਿੰਡ ਤੁਹਾਡੇ ਵਿੱਚ? ਸਾਡੇ ਜੋ ਹੁਣ ਸਾਡੇ ਲੋਕ ਹਨ ਤੇ ਜਲਾਏ ਜਮਿਆਰ ਵੀ ਹੁੰਦੇ ਹਨ। ਅੱਛਾ ਹਾਂ ਠੀਕ ਉਹ ਵੀ ਹੈ। ਉਹਨਾਂ ਦਾ ਕਿਸੇ ਦਾ ਨਾਂ ਯਾਦ ਹੋਏ? ਨਾ ਉਹਨਾਂ ਦਾ ਨਹੀਂ ਮੈਨੂੰ ਨਾ ਯਾਰ। ਠੀਕ ਹੋ ਗਿਆ। ਹਾਂ ਤੇ ਦੱਸੋ ਸਾਨੂੰ ਕਿ ਕੋਈ ਪਤਾ ਕਿ ਕਿੰਨੇ ਕੁ ਪਿੰਡ 'ਚ ਖੂਹ ਸਨ ਉੱਥੇ ਤੁਹਾਡੇ ਪਿੰਡ 'ਚ? ਨਾ ਇਹ ਨਹੀਂ ਮੈਨੂੰ ਇਹ ਵੀ ਨਹੀਂ ਪਤਾ। ਹਾਂ। ਤੇ ਕੋਈ ਬਾਗਾਂ ਦਾ ਵੀ ਨਹੀਂ ਪਤਾ ਕਿੰਨੇ ਬਾਗ? ਇੱਥੋਂ ਦਾ ਪਤਾ ਕਰ ਲਓ ਵੀ ਬਾਜ਼ਾਰ 'ਚ ਖੂਹ ਸੀ ਹਾਂ। ਤੇ ਜਿੱਥੇ ਮੋਮੂ ਦੇ ਮੁੰਡੇ ਦੀ ਦੁਕਾਨਾਂ ਤੇ ਵੀ ਖੂਹ ਸੀ। ਹਾਂ। ਬਾਣ ਵਾਲਾ ਖੂਹ, ਮਸੀਤ ਵਾਲਾ ਖੂਹ, ਬਾਜ਼ਾਰ ਵਾਲਾ ਖੂਹ, ਉਹ ਬਾਜੂ ਦਾ ਖੂਹ, ਫਤਿਹਦੀਨ ਦੇ ਕੇਸੋ ਕਿ ਨੂਰਦੀਨ ਕੇਸੋ ਵਾਲੇ ਉੱਥੇ ਵੀ ਖੂਹ ਹੁੰਦਾ ਸੀ। ਠੀਕ ਹੋ ਗਿਆ। ਹਾਂ ਇਹਨਾਂ ਖੂਹਾਂ ਦਾ ਪਤਾ ਮੈਨੂੰ ਇੱਧਰ ਆ ਗਿਆ। ਠੀਕ ਬਹੁਤ ਠੀਕ ਨੇ। ਤੇ ਤੁਹਾਡੇ ਜਿਹੜੇ ਵਾਲਦ ਸਾਹਿਬ ਨੇ ਉਹਨਾਂ ਦਾ ਕੀ ਨਾਂ ਸੀ? ਕਰੇ ਬਸ਼ਕ। ਕਰੀਮ ਬਖਸ਼। ਤੇ ਜਿਹੜੇ ਦਾਦਾ ਜੀ ਹਨ ਉਹਨਾਂ ਦਾ ਕੀ ਨਾਂ ਸੀ? ਉਹਦਾ ਨਾਂ ਸੀ ਦਿੱਤੂ ਆਖਦੇ ਹਨ। ਦਿੱਤੂ। ਜਿੱਤ ਮੁਹੰਮਦ। ਜਿੱਤ ਮੁਹੰਮਦ। ਤੇ ਕੀ ਦੱਸਦੇ ਨੇ ਬਾਪੂ ਹੋਰੀ ਕਿ ਜਿਹੜੇ ਆਲੇ ਦੁਆਲੇ ਕਿਹਦੇ ਕਿਹਦੇ ਘਰ ਸਨ ਤੁਹਾਡੇ ਘਰ ਦੇ? ਇਹ ਨਹੀਂ ਮੈਨੂੰ ਪਤਾ। ਵਿਚਾਰੇ ਚਰੋਕਣਾ ਫੌਤਾਂ ਉਹਨੂੰ ਕੀ ਪਤਾ ਕਿਹੜੇ ਕਿਹੜੇ ਘਰ ਹਨ। ਠੀਕ ਹੋ ਗਿਆ। ਸਾਡਾ ਪਿੰਡ ਹੀ ਬਸੰਤਰ ਦੇ ਕੰਢੇ ਤੇ। ਪਸੰਦ ਦੇ ਉਹ ਦੱਸਦਾ ਵੀ ਪਹਿਲਾ ਪਿੰਡ ਸਾਡਾ ਰੁੜ ਗਿਆ ਸੀ ਹਾਂ। ਤੇ ਫਿਰ ਸਾਡਾ ਪਿੰਡ ਸੀ, ਜ਼ਮੀਨ ਸੀ ਸਾਡੀ ਮੈਰਾ। ਹਾਂ। ਫਿਰ ਮੈਰੇ ਕੋਠੇ ਜਾ ਕੇ ਪਾਏ ਹਨ। ਅੱਛਾ ਅੱਛਾ। ਫਿਰ ਮੈਰਿਜ ਆ ਕੋਠੇ ਪਾਏ। ਹਾਂ ਉਹ ਪਹਿਲਾ ਪਿੰਡ ਰੁੜ ਗਿਆ ਸੀ ਤੇ ਫਿਰ ਮੈਰੇ ਜਾ ਕੇ ਮਕਾਨ ਪਾਏ। ਠੀਕ। ਇਹਦਾ ਬਸੰਤ ਨਾਲ ਆਇਆ ਆ ਰਿਹਾ ਨਾ ਹਾਂ ਕੋਈ? ਹਾਂ ਤੇ ਬਸੰਤ ਜਿਹੜਾ ਇਹ ਚੜ੍ਹਦੇ ਪਾਸੇ ਨਹੀਂ ਹੈ ਜਿਹੜਾ? ਅਜੇ ਲੈਂਦੇ। ਹਾਂ ਠੀਕ ਹੈ ਚੂ ਬਹੁਤ ਸ਼ੁਕਰੀਆ ਮਿਹਰਬਾਨੀ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਹਾਂ। ਤੇ ਬਹੁਤ ਸ਼ੁਕਰੀਆ।